ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਵਿਊਅਰਸ ਇਉਂ ਲੱਗਦਾ ਹੈ ਕਿ ਭਾਰਤ ਇੱਕ ਵਾਰ ਫਿਰ ਚੀਨ ਤੋਂ ਕੁੱਟ ਖਾਣ ਦੇ ਮੂਡ ਦੇ ਵਿੱਚ ਹੈ। ਭਾਰਤ ਨੇ ਜਿੱਥੇ ਤਾਈਵਾਨ ਨਾਲ ਸੰਬੰਧਾਂ ਦੀ ਰੈੱਡ ਲਾਈਨ ਕ੍ਰੋਸ ਕੀਤੀ ਹੈ, ਉੱਥੇ ਇੰਡੀਅਨ ਓਸ਼ਨ ਵਿੱਚ ਫਰਾਂਸ ਵੱਲੋਂ ਹੋਸਟ ਕੀਤੀ ਨੇਵੀ ਡਰਿਲ ਵਿੱਚ ਕੁਆਡ ਦੇਸ਼ਾਂ ਦੇ ਨਾਲ ਸ਼ਮੂਲੀਅਤ ਵੀ ਕੀਤੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਠੀਕ ਕਿਹਾ, ਕਈ ਵਾਰ ਜਦੋਂ ਨਿਆਣੇ ਮਨਾ ਕਰਨ ਦੇ ਬਾਵਜੂਦ ਵੀ ਸ਼ਰਾਰਤ ਕਰਦੇ ਰਹਿੰਦੇ ਨੇ ਤੇ ਫਿਰ ਉਹ ਬਾਪ ਜਾਂ ਵੱਡਾ ਭਰਾ ਕਹਿੰਦਾ ਵੀ ਇਹਦਾ ਦੁਬਾਰਾ ਕੁੱਟ ਖਾਣ ਨੂੰ ਜੀ ਕਰਦਾ ਵੀ ਪਹਿਲਾਂ ਝੰਬਿਆ ਸੀ ਇਹਨੂੰ ਹਫ਼ਤਾ ਤੱਕ ਸੌਖਾ ਕੱਢ ਲਿਆ ਇਹਨੇ, ਹੁਣ ਇਹਦਾ ਜੀ ਕਰਦਾ ਵੀ ਇਹਨੂੰ ਕੁੱਟੋ, ਇਹ ਕੁੱਟ ਖਾਣ ਨੂੰ ਇਹਦਾ ਜੀ ਕਰਦਾ। ਸੋ ਜ਼ਾਹਰ ਹੈ ਕਿ ਵੀ 2020 ਇੱਕ ਪਾਸੇ ਕੋਵਿਡ-19 ਦਾ ਕ੍ਰਾਈਸਿਸ ਜਿਹਨੂੰ ਭਾਰਤ ਨੇ ਜਿਵੇਂ ਜੋ ਉਹਦਾ ਆਪਣਾ ਜਲੂਸ ਕਢਾਇਆ ਹੈ ਲੋਕਡਾਊਨ ਸਡਨ ਕਰਕੇ, ਕਿਵੇਂ ਕਰੋੜਾਂ ਲੋਕ ਬੇਰੁਜ਼ਗਾਰ ਤਾਂ ਹੋਏ ਸੜਕਾਂ 'ਤੇ, ਕਿਵੇਂ ਪੈਦਲ ਤੁਰੇ, ਕਿਵੇਂ ਮੌਤਾਂ ਹੋਈਆਂ ਔਰ 1.5 ਲੱਖ ਤੋਂ ਜ਼ਿਆਦਾ ਮੌਤਾਂ। ਹੁਣ ਵੀ ਇੱਕ ਪਾਸੇ ਹੀ ਮੋਦੀ ਝੂਠ ਦਾ ਪੂਰਾ ਕਰ ਰਿਹਾ ਸੀ ਜੀ, ਹਮ ਦੁਨੀਆ ਕੋ ਕੋਵਿਡ ਕੀ ਵੈਕਸੀਨ ਦੇ ਰਹੇ ਹੈ, ਮੁਫਤ ਸਾਰਿਆਂ ਨੂੰ ਦੇ ਰਹੇ। ਹੁਣ ਉੱਥੇ ਚੌਥਾ ਪੰਜਵਾਂ ਦੌਰ, ਇਸ ਵੇਲੇ ਲੱਖ ਤੋਂ ਜ਼ਿਆਦਾ ਕੇਸ ਹਰ ਰੋਜ਼ ਆਉਣ ਵਾਲਾ ਹਾਲ ਹੈ, ਕਿੰਨੀਆਂ ਮੌਤਾਂ ਹੋ ਰਹੀਆਂ, ਕੋਈ ਹਿਸਾਬ ਕਿਤਾਬ ਨਹੀਂ। ਹੁਣ ਉਹ ਸਾਰੇ ਜੀ ਸਪੈਸ਼ਲ ਟੀਮਾਂ ਅਸੀਂ ਭੇਜ ਰਹੇ ਹਾਂ ਫਲਾਣੀ ਥਾਂ ਢਿਮਕੇ ਥਾਂ। ਸੋ ਮਤਲਬ ਝੂਠ ਇਹਨਾਂ ਨੂੰ ਇਹ ਪਤਾ ਵੀ ਹੁੰਦਾ ਵੀ ਝੂਠ ਐਕਸਪੋਜ਼ ਵੀ ਹੁੰਦਾ, ਫੜਿਆ ਵੀ ਜਾਂਦਾ, ਫਿਰ ਵੀ ਬੋਲੀ ਜਾਂਦਾ। ਇਹੀ ਗੱਲ ਚੀਨ ਦੇ ਹਵਾਲੇ ਨਾਲ ਇਹਨਾਂ ਨੇ ਕੀਤੀ। ਡੋਕਲਾਮ 2017 ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਏ। ਹਾਲਾਂਕਿ ਡੋਕਲਾਮ ਜਿਹੜਾ ਬਾਰਡਰ ਵੀ ਨਹੀਂ ਸੀ ਲੱਗਦਾ, ਬਾਰਡਰ ਤਾਂ ਭੂਟਾਨ ਦਾ ਲੱਗਦਾ ਸੀ, ਭੂਟਾਨ ਚੀਨ ਦਾ, ਪਰ ਉੱਥੇ ਜਾ ਕੇ ਇਹਨਾਂ ਨੇ ਦਿਲਵਦੀ ਅਮਰੀਕਾ ਨੂੰ ਖੁਸ਼ ਕਰਨ ਲਈ ਦਿਖਾਇਆ। ਨਤੀਜਾ ਇਹ ਕਿ ਉੱਥੇ ਪਰਮਾਨੈਂਟ ਕਬਜ਼ਾ ਕਰਵਾ ਕੇ ਬਹਿ ਗਏ ਚੀਨ ਦਾ। ਉਹਨਾਂ ਨੇ ਪੂਰੇ ਦੇ ਪੂਰੇ ਜਿਹੜੇ ਨੇ ਉਹ ਕੰਟੋਨਮੈਂਟ ਲਿਆ ਕੇ ਬਣਾ ਲਏ। ਫਿਰ ਇਹੀ ਗੱਲ ਇਹਨਾਂ ਨੇ ਜਿਹੜਾ ਉਹਨਾਂ ਨੂੰ ਚੀਨ ਨੂੰ ਪ੍ਰਵੋਕ ਕੀਤਾ। ਨਤੀਜਾ ਅਸੀਂ ਦੇਖਦੇ ਹਾਂ ਕਿ ਵੀ ਕੀ ਹਾਲ ਫਿਰ ਇਹਨਾਂ ਦਾ ਕਿਸ ਥਾਂ ਦੇ ਉੱਤੇ ਸਾਰੇ ਹੀ ਜਿਹੜਾ ਨਾਰਥ ਈਸਟ ਦਾ ਬਾਰਡਰ ਹੈ ਉਸ ਦੇ ਉੱਤੇ ਉਹ ਪੈਂਗੋਂਗ ਸੋ ਲੇਕ ਹੋਏ, ਡੈਪਸੋਂਗ ਹੋਏ, ਗਲਵਾਨ ਵੈਲੀ ਹੋਏ ਔਰ ਅਰੁਣਾਚਲ ਨਾਲ ਲੱਗਦਾ। ਹੁਣ ਤਾਂ ਆਮ ਆਉਂਦਾ, ਹੁਣ ਤਾਂ ਖਬਰਾਂ ਹੀ ਖਾ ਜਾਂਦੇ ਨੇ ਕਿ ਵੀ ਕਿਵੇਂ ਈਵਨ ਜਿਹੜਾ ਬਾਰਡਰ ਇਹਨਾਂ ਦਾ ਕਿਨੌਰ ਔਰ ਲਾਹੌਲ ਰਾਹੀਂ ਲੱਗਦਾ, ਉੱਥੇ ਵੀ ਚੀਨ ਨੇ ਇਨਰ 'ਚ ਆ ਕੇ ਆਪਣੀ ਜਿਹੜੀ ਹੈ ਉਹ ਫੋਰਟੀਫਾਈ ਕੀਤੀਆਂ ਹੋਈਆਂ ਨੇ ਪੋਜੀਸ਼ਨਸ। ਔਰ ਚੀਨ ਇਹਨਾਂ ਨੂੰ ਹੁਣ ਵੀ ਇਹ ਕਹਿ ਰਿਹਾ ਬਾਰ-ਬਾਰ ਕਿ ਭਾਈ ਇਸ ਗੱਲ ਨੂੰ 1 ਪੁਆਇੰਟ ਪ੍ਰੋਗਰਾਮ ਰੱਖ ਕੇ ਇਹ ਕੰਮ ਨਾ ਕਰੋ। ਓਵਰਆਲ ਦੇਖੋ, ਜੇ ਤੁਸੀਂ ਸੰਬੰਧ ਸੁਧਾਰਨੇ ਨੇ, ਔਰ 3 ਖਬਰਾਂ ਅੱਜ ਇਸ ਹਵਾਲੇ ਨਾਲ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਤੁਸੀਂ ਚਾਈਨਾ ਦੀ ਈਵਨ 1962 ਤੋਂ ਪਹਿਲਾਂ ਦੀ ਪੋਜੀਸ਼ਨ ਦੇਖੋ, ਜਦੋਂ ਕਿ ਨਹਿਰੂ ਨੂੰ ਉਹ ਐਕਸਟਰਾ ਲੈਵਲ 'ਤੇ ਅਕਮੋਡੇਟ ਵੀ ਕਰ ਰਹੇ ਸੀ ਔਰ ਮਾਓ ਜ਼ੇ ਤੁੰਗ ਜਿਹੜਾ ਦੁਨੀਆ ਦੀ ਖੇਡ ਸਮਝਦਾ ਸੀ ਉਹ ਚੌਨ ਲਾਈ ਉਹਦਾ ਪ੍ਰਾਈਮ ਮਿਨਿਸਟਰ ਮਚ ਬ੍ਰਿਲੀਅੰਟ ਹਰ ਐਸਪੈਕਟ ਤੋਂ ਫੋਰਨ ਮੈਟਰਸ ਦੇ ਵਿੱਚ, ਔਰ ਫੋਰਨ ਮੈਟਰਸ ਨੂੰ ਡੀਲ ਵੀ ਜ਼ਿਆਦਾ ਚੌਨ ਲਾਈ ਕਰਦਾ ਸੀ। ਉਹ ਨਹਿਰੂ ਨੂੰ ਕਹਿੰਦਾ ਸੀ ਕਿ ਬਈ ਇਹ ਤੁਸੀਂ ਵੀ ਇੱਕ ਲੰਬੀ ਗੁਲਾਮੀ 'ਚੋਂ ਨਿਕਲੇ ਹੋ, ਅਸੀਂ ਵੀ ਲੰਬੀ ਗੁਲਾਮੀ 'ਚੋਂ ਨਿਕਲੇ ਹਾਂ, ਨੇਬਰ ਹੈ, ਅਸੀਂ ਇਹਨੂੰ ਨਿਬੇੜ ਲਈਏ ਵੀ ਅਸੀਂ ਤੁਹਾਡੀ ਇਸ ਲਾਈਨ ਨੂੰ ਨਹੀਂ ਮੰਨਦੇ, ਮੈਕਮੋਹਨ ਲਾਈਨ ਔਰ ਦੂਜਾ ਬਾਰਡਰ ਹੈ ਆਰਟੀਫਿਸ਼ੀਅਲ ਬਾਰਡਰ ਹੈ, ਬੈਠੋ ਇੱਧਰ ਕੁਛ ਲੈਣ ਦੇਣ ਕਰ ਲਈਏ। ਪਰ ਇਹਨਾਂ ਦੇ ਦਿਮਾਗ ਭੁੱਤਰੇ ਹੋਏ ਸੀ। ਇਹਨਾਂ ਨੂੰ ਲੱਗਦਾ ਸੀ ਨਹਿਰੂ ਨੂੰ ਕਿ ਵੀ ਪਤਾ ਨਹੀਂ ਅਜੇ ਗੋਆ ਤਾਜ਼ਾ ਲਿਆ ਸੀ, ਉਸ ਤੋਂ ਪਹਿਲਾਂ ਹੈਦਰਾਬਾਦ ਦੇ ਉੱਤੇ ਇਹਨਾਂ ਨੇ ਸਮਝਿਆ ਵੀ ਚਾਈਨਾ ਵੀ ਜਿਹੜਾ ਉਹ ਹੈਦਰਾਬਾਦ ਅਤੇ ਗੋਆ ਹੀ ਹੈ। ਅਤੇ ਨਤੀਜਾ ਫਿਰ ਉਹ ਸਾਹਮਣੇ ਹੀ ਹੈ ਕਿ ਭਾਈ ਕਿਵੇਂ ਇਹਨਾਂ ਦੇ ਆਪਣੇ ਕਹਿਣ ਮੁਤਾਬਕ 30,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਪਾਰਲੀਮੈਂਟ ਇਹਨਾਂ ਦੀ ਕਹਿੰਦੀ, ਅਮਿਤ ਸ਼ਾਹ ਉਹ ਜਿਹੜਾ ਗੈਂਡੇ ਦਾ ਬੱਚਾ ਛਾਤੀ ਠੋਕ ਕੇ ਕਹਿੰਦਾ ਸੀ ਹਮ ਵਾਪਸ ਲੈਂਗੇ, ਉਹ ਵਾਪਸ ਤਾਂ ਕੀ ਲੈਣਾ ਸੀ ਜਿਹੜਾ ਪੰਗਾ ਪਿਛਲੇ ਸਾਲ 'ਚ ਇਹਨਾਂ ਨੇ ਲਿਆ। 1,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਇੱਕ ਹਿੱਸੇ ਦੇ ਵਿੱਚ ਹੀ, ਬਾਕੀ ਕਿੰਨਾ ਏਰੀਆ ਹੈ ਉਹ ਕਦੇ ਵੀ ਹਕੀਕਤ ਸਾਹਮਣੇ ਨਹੀਂ ਲਿਆਉਣ ਦਿੰਦੇ। ਹਾਲਾਂਕਿ ਜ਼ਾਹਰ ਹੈ ਕਿ ਚੀਨ ਨੇ ਸਾਰੇ ਹੀ ਫਰੰਟ ਦੇ ਉੱਤੇ ਉਹ ਅੱਗੇ ਵਧੇ ਨੇ। ਹੁਣ ਵੀ ਇੱਕ ਖਬਰ ਹੈ, ਚਾਈਨਾ ਅਗੇਂਸਟ ਸੋਲ ਫੋਕਸ ਔਨ ਬਾਰਡਰ ਟੈਂਸ਼ਨਸ ਮਸਟ ਨਾਟ ਕੀਪ ਆਈ ਔਨ ਵਨ ਐਸਪੈਕਟ ਆਫ ਰਿਲੇਸ਼ਨਸ਼ਿਪ ਸੇਜ਼ ਚਾਈਨੀਜ਼ ਐਨਵੋਏ। ਔਰ ਇਹ ਜਿਹੜਾ ਚੀਨ ਦੇ ਜਿਹੜਾ ਫੋਰਨ ਮਿਨਿਸਟਰ ਹੈ ਉਹਨਾਂ ਦਾ ਚਾਈਨੀਜ਼ ਐਂਬੈਸਡਰ ਟੂ ਇੰਡੀਆ ਸਨ ਵਾਇੰਗ ਡੋਂਗ, ਉਹਨੇ ਇੱਕ ਜਿਹੜਾ ਇਸ ਵਰਚੁਅਲ ਜਿਹੜਾ ਇੰਟਰਵਿਊ ਦੇ ਵਿੱਚ ਉਹਨੇ ਕਿਹਾ, ਇਹ ਡੇ ਆਫਟਰ ਇੰਡੀਆ ਇਨਸਿਸਟਡ ਔਨ ਡਿਸਐਂਗੇਜਮੈਂਟ ਐਂਡ ਡੀ-ਐਸਕੇਲੇਸ਼ਨ ਫਰੋਮ ਆਲ ਦਾ ਫਲੈਸ਼ ਪੁਆਇੰਟਸ ਇਨ ਈਸਟਰਨ ਲੱਦਾਖ
as a precondition to improvement in bilateral ties. Chinese ambassador to India Sun Wong-dong said, both sides must not keep our eye only on one aspect of it. ਇੰਡੀਆ ਹੁਣ ਅਮਰੀਕਾ ਪੁਸ਼ ਕਰ ਰਿਹਾ ਕਿਉਂਕਿ ਜਿਵੇਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਪਣਾ ਸੈਕਟਰੀ ਆਫ ਸਟੇਟ ਭੇਜਿਆ, ਸੈਕਟਰੀ ਆਫ ਡਿਫੈਂਸ ਭੇਜਿਆ, ਕੁਆਡ ਦੀ ਮੀਟਿੰਗ ਪੁਸ਼ ਕੀਤੀ, ਔਰ ਹੁਣ ਅਸੀਂ ਗੱਲ ਕਰਾਂਗੇ ਕਿ ਕਿਵੇਂ ਜਿਹੜੀਆਂ ਈਸਟਰਨ ਇੰਡੀਅਨ ਓਸ਼ਨ ਦੇ ਵਿੱਚ ਫਰਾਂਸ ਹੋਸਟ ਕਰ ਰਿਹਾ। ਚਲੋ ਕੁਆਡ ਤਾਂ ਮੁਲਕ ਆਸਟ੍ਰੇਲੀਆ, ਅਮਰੀਕਾ, ਜਾਪਾਨ, ਇੰਡੀਆ ਹੋਏ, ਪਰ ਉੱਥੇ ਹੋਸਟ ਕਰਵਾ ਰਹੇ ਨੇ ਫਰਾਂਸ ਤੋਂ, ਜਿਹਦਾ ਕੋਡ ਨੇਮ ਇਹਨਾਂ ਨੇ ਰੱਖਿਆ ਲਾ ਪੈਰਾਊਸ, ਔਰ ਬਿਗ ਲੈਵਲ ਦੇ ਉੱਤੇ ਨੇਵਲ ਐਕਸਾਈਜ਼ ਹੈ। ਹੋਸਟ ਫਰਾਂਸ ਕਰ ਰਿਹਾ, ਕੁਐਡ ਦੇ ਸਾਰੇ ਦੇਸ਼ ਸ਼ਾਮਲ ਨੇ। ਹੁਣ ਇਹ ਜਿਹਨੂੰ ਕਹਿੰਦੇ ਨੇ ਟੂ ਸ਼ੋ ਰੈਡ ਕਵਰ ਰੈਡ ਕਲੋਥ ਟੂ ਦਾ ਬੁੱਲ, ਕਦੇ ਤੁਸੀਂ ਬੁੱਲ ਫਾਈਟ ਦੇਖੋ ਤੇ ਉਹ ਲਾਲ ਕਪੜਾ ਬੁੱਲ ਦੌੜਦਾ ਪਿੱਛੇ। ਸੋ ਇਹ ਚਾਈਨਾ ਨੂੰ ਪਹਿਲਾਂ ਤਾਂ ਇਕੱਲਾ ਕੁਆਡ ਹੀ ਮਾਣ ਨਹੀਂ, ਵਿੱਚ ਲਿਆ ਕੇ ਫਰਾਂਸ ਵੀ ਵਾੜਿਆ। ਹੁਣ ਡੀਲ ਕੀ ਹੈ, ਕੀ ਚੱਲ ਰਿਹਾ, ਜ਼ਾਹਰ ਹੈ ਕਿ ਬਈ ਇਹ ਆਉਣ ਵਾਲੇ ਪੀਰੀਅਡ 'ਚ ਅਮਰੀਕਾ ਚਾਈਨਾ ਨੂੰ ਕੰਟੇਨ ਕਰਨ ਦੀ ਕੋਸ਼ਿਸ਼ ਕਰ ਰਿਹਾ, ਔਰ ਇੰਡੀਆ ਨੇ ਆਪਣਾ ਇੱਕ ਮੋਢਾ ਨਹੀਂ ਦੋਨੋਂ ਹੀ ਮੋਢੇ ਦਿੱਤੇ ਹੋਏ ਨੇ ਕਿ ਭਾਈ ਤੁਸੀਂ ਕਰ ਲਓ ਜੋ ਕਰਨਾ, ਅਸੀਂ ਭੁਗਤਣ ਲਈ ਤਿਆਰ ਹਾਂ। ਔਰ ਇਹ ਉਹਨੇ ਚਾਈਨਾ ਦੇ ਐਂਬੈਸਡਰ ਨੇ ਕਿਹਾ ਕਿ Sun wanted India and China to view bilateral relations from an overall long-term and strategic perspective। ਉਹ ਬਾਰ-ਬਾਰ ਐਡਵਾਈਜ਼ ਕਰ ਰਹੇ ਨੇ ਕਿ ਵੀ ਇਹ ਕੰਮ ਨਾ ਕਰੋ ਜੋ ਤੁਸੀਂ ਇਸ ਵੇਲੇ ਹੱਥ ਠੋਕ ਕੇ ਬਣੇ ਹੋਏ ਹੋ, and didn't want them to be bogged down by any specific incident on a short period of time, ਕਿ ਕੋਈ ਇੱਕ ਅੱਧੀ ਘਟਨਾ ਨੂੰ ਲੈ ਕੇ ਤੁਸੀਂ ਇਹ ਸਾਰੇ 'ਚ ਨਾ ਫਸ ਜਾਓ। This is not the way we should do, ਇਹ ਤਰੀਕਾ ਨਹੀਂ ਹੈ। He said in a virtual interaction with Surindra Kulkarni, aide of former PM Atal Bihari Vajpayee on Sunday। ਇਹ ਪੂਰੀ ਲੰਬੀ ਚੌੜੀ ਡਿਸਕਸ਼ਨ ਹੈ ਜਿਹਦੇ 'ਚ ਉਹਨੇ ਜਿਹੜਾ ਵਰਚੁਅਲ ਇੰਟਰਵਿਊ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਡੇ ਚੈਲੰਜਸ ਜਿਹੜੇ ਨੇ ਮੁਲਕਾਂ ਦੇ, ਫੂਡ ਸਿਕਿਉਰਿਟੀ ਹੈ, ਐਮਪਲੋਇਮੈਂਟ ਹੈ, ਲੋ ਪਰ ਕੈਪੀਟਾ GDP ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਤੁਹਾਡੇ ਕੋਲ ਵੀ ਸ਼ੁੱਡ ਜੁਆਇੰਟਲੀ ਰਨ ਇਨ ਮੈਰਾਥਨ ਆਫ ਡਿਵੈਲਪਮੈਂਟ ਫॉर ਗੁੱਡ ਰਿਜ਼ਲਟਸ, ਕਿਉਂਕਿ ਦਾ ਕੀ ਪੁਆਇੰਟ ਇਜ਼ ਟੂ ਮੈਨੇਜ ਡਿਫਰੈਂਸਿਸ ਥਰੂ ਡਾਇਲੋਗ ਐਂਡ ਕੰਸਲਟੇਸ਼ਨ, ਕਿ ਵੀ ਤੁਹਾਡੇ ਕੋਲ ਮੂਲ ਰੀਸੋਰਸ ਨੇ, ਸਾਡੇ ਕੋਲ ਐਕਸਪਰਟੀਜ਼ ਹੈ, ਔਰ ਇਸ ਸਾਰੇ ਦੇ ਥੱਲੇ ਸਾਨੂੰ ਜਿਹੜਾ ਅੱਗੇ ਵਧਣਾ ਚਾਹੀਦਾ, ਔਰ ਡਾਇਲੋਗ ਹੀ ਜਿਹੜਾ ਹੈ ਉਹ ਇੱਕ ਤਰੀਕਾ ਹੈ, ਇਹ ਤੁਹਾਡੀ ਪ੍ਰੋਵੋਕੇਸ਼ਨ ਦਾ ਤਰੀਕਾ ਠੀਕ ਨਹੀਂ ਹੈ। ਸੋ ਪਹਿਲਾ ਪਾਰਟ ਤਾਂ ਇਹ ਵੀ ਬੇਸ਼ੱਕ ਉਹਨਾਂ ਨੇ, ਇਹ ਐਂਬੈਸਡਰ ਹੈ ਚਾਈਨਾ ਦਾ ਇੰਡੀਆ 'ਚ, ਉਹਨੇ ਕਿਹਾ ਹੁਣ ਪਿਛਲੇ ਦਿਨਾਂ 'ਚ ਵੀਕਐਂਡ ਤੋਂ ਹੀ ਇੱਕ ਦਿਨ ਪਹਿਲਾਂ ਸ਼ਾਇਦ ਫਰਾਈਡੇ ਇੱਕ ਬੜਾ ਜਿਹੜਾ ਭਿਆਨਕ ਜਿਹਾ ਟ੍ਰੇਨ ਐਕਸੀਡੈਂਟ ਤਾਈਵਾਨ 'ਚ ਹੋਇਆ। ਹੁਣ ਤਾਈਵਾਨ ਪਹਿਲਾ ਨਾਮ ਫਾਰਮੂਸਾ ਚਿਆਂਗਕਾਈ ਸ਼ੇਕ ਸਮਾਨ ਲੈ ਕੇ ਦੌੜਿਆ ਹੋਇਆ, ਔਰ ਤਾਈਵਾਨ ਨੂੰ ਜਿਹੜਾ ਚਾਈਨਾ ਕਦੇ ਨਹੀਂ, ਉਹਦੀ ਇੰਡੀਪੈਂਡੈਂਸ ਤਾਂ ਦੂਰ ਦੀ ਗੱਲ, ਇਸ ਵੇਲੇ ਖਬਰਾਂ ਵੀ ਨੇ, ਔਰ ਇਸੇ ਲਈ ਈਵਨ ਜਾਪਾਨ ਦਾ ਮਿਨਿਸਟਰ ਵੀ ਕਰ ਰਿਹਾ ਬਾਈਡਨ ਨਾਲ 1-to-1 ਮੀਟਿੰਗ, ਇਹ ਵਰਚੁਅਲ 'ਚੋਂ ਨਿਕਲ ਕੇ ਹੈ, ਔਰ ਇਹ ਉਹਦੇ ਤਾਈਵਾਨ ਦੇ ਉੱਤੇ ਗੱਲਬਾਤ ਹੈ, ਕਿਉਂਕਿ ਹੁਣ ਇਹ ਚੱਲ ਰਿਹਾ ਵੀ ਸ਼ਾਇਦ ਚਾਈਨਾ ਕਿਸੇ ਵੇਲੇ ਵੀ ਤਾਈਵਾਨ ਨੂੰ ਜਿਹੜਾ ਉਹ ਆਪਣੇ ਕਬਜ਼ੇ 'ਚ ਲੈ ਲੇ। ਹਾਲਾਂਕਿ ਇੰਨਾ ਸੌਖਾ ਨਹੀਂ ਹੋਏਗਾ, ਪਰ ਜਿਸ ਕਿਸਮ ਦਾ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉੱਥੇ ਮਾਹੌਲ ਕ੍ਰੀਏਟ ਕੀਤਾ, ਚਾਈਨਾ ਜਦੋਂ ਆਪਣੀ ਪਾਲਿਸੀ ਬਣਾਉਂਦਾ ਹਾਂਗਕਾਂਗ ਦੇ ਉੱਤੇ ਉਹਨੇ ਕਿੰਨੀ ਕੁ ਪਰਵਾਹ ਕਰ ਲਈ ਫਿਰ ਇੰਗਲੈਂਡ, ਬ੍ਰਿਟਨ ਦੀ, ਅਮਰੀਕਾ ਦੇ ਦੂਜੇ, ਤੇ ਜਦੋਂ ਇਹਨਾਂ ਨੇ ਪ੍ਰੋਟੈਸਟ ਕੀਤਾ ਉਹਨੂੰ ਕਿਹਾ ਤੁਸੀਂ ਦੇਖੋ ਤੁਹਾਡੀ ਕੈਪੀਟਲ ਹਿੱਲ 'ਤੇ ਕੀ ਹੋਇਆ, ਬਲੈਕ ਲਾਈਵਜ਼ ਮੈਟਰ 'ਚ ਕੀ ਹੋਇਆ। ਔਰ ਉਹ ਜਿਹੜੀ ਅਲਾਸਕਾ ਦੇ ਵਿੱਚ ਇਹਨਾਂ ਦੀ ਮਿਨਿਸਟਰਸ ਦੀ ਦੋਨਾਂ ਦੀ 1-to-1 ਦੋਨੋਂ ਪਾਸਿਓਂ ਇਹਨਾਂ ਦੇ ਹਾਇਰ ਲੈਵਲ ਮਿਨਿਸਟਰਸ ਦੀ ਹੋਈ, ਉਹਦੇ ਚਾਈਨਾ ਨੇ ਬਿਲਕੁਲ ਅਮਰੀਕਾ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹ ਬਰਾਬਰ ਜਿਹੜਾ ਉਹ ਇਹਨਾਂ ਨੂੰ ਚੈਲੰਜ ਕੀਤਾ। ਸੋ ਇਹ ਲੱਗਦਾ ਚੀਨ ਨੂੰ ਵੀ ਕਿ ਵੀ ਜੇ ਉਹ ਤਾਈਵਾਨ ਨੂੰ ਲੈ ਲੈਣ ਉੱਥੇ ਨਿਊਕਲੀਅਰ ਚਲਾਏਗਾ ਅਮਰੀਕਾ, ਜਾਂ ਭਾਰਤ ਆਏਗਾ ਤਾਈਵਾਨ। ਲੇਕਿਨ ਭਾਰਤ ਰਾਹੀਂ ਜਿਹੜੀ ਪੂਰੀ ਤਾਈਵਾਨ ਦੀ ਰੈਕਗਨੀਸ਼ਨ ਦੀ ਲਾਈਨ ਵੱਲ ਤੁਰਨ ਦੀ ਗੱਲ ਹੈ, ਉਹ ਅਗੇਨ ਜਿਹੜਾ ਉਹ ਲਾਲ ਕੱਪੜਾ ਉਹ ਦਿਖਾਉਣ ਵਾਲੀ ਗੱਲ ਹੈ ਸਾਨ ਨੂੰ, ਔਰ ਉਹਦੇ 'ਚ ਚਾਈਨਾ ਅਪਸੈਟ ਐਜ਼ ਇੰਡੀਆ ਤਾਈਵਾਨ ਐਕਸਚੇਂਜ ਕੰਡੋਲੈਂਸਿਸ। ਹੁਣ ਉੱਥੇ ਟ੍ਰੇਨ ਐਕਸੀਡੈਂਟ ਹੋਇਆ, ਬੇਗੁਨਾਹ ਮਾਰੇ ਗਏ ਜਿਵੇਂ ਐਕਸੀਡੈਂਟਸ ਹੁੰਦੇ ਨੇ, ਔਰ ਇੱਧਰ ਛੱਤੀਸਗੜ੍ਹ ਦੇ ਵਿੱਚ ਤਾਂ ਨਕਸਲੀਆਂ ਨੇ ਪੂਰਾ ਆਪਣਾ ਜ਼ੋਰ ਦਿਖਾਇਆ, 22 ਤੋਂ ਜ਼ਿਆਦਾ ਇਹਨਾਂ ਦੇ ਸੋਲਜਰ ਮਾਰੇ ਗਏ, ਕਿੰਨੇ ਜ਼ਖਮੀ ਨੇ, ਅਨਅਫੀਸ਼ੀਅਲੀ 100 ਤੋਂ ਜ਼ਿਆਦਾ ਕੈਜੂਅਲਟੀਜ਼ ਦੀ ਖਬਰ ਹੈ। ਹੁਣ ਤਾਈਵਾਨ ਨੇ ਅਫਸੋਸ ਕੀਤਾ ਕਿ ਜੀ ਦੇਖੋ ਤੁਹਾਡੇ ਮਾਰੇ ਗਏ, ਇਹਨਾਂ ਨੇ ਅਫਸੋਸ ਕੀਤਾ, ਔਰ ਇੰਡੀਆ ਦੇ ਅਖਬਾਰਾਂ ਨੇ ਕਿ ਜੀ ਦੇਖੋ, ਔਰ ਚਾਈਨਾ ਨੇ ਇਸ ਦੇ ਉੱਤੇ ਜਿਹੜਾ ਉਹ ਕਾਫੀ ਤਿੱਖਾ ਰਿਐਕਸ਼ਨ ਦਿੱਤਾ, ਔਰ ਚਾਈਨਾ ਨੇ ਕਿਹਾ ਕਿ ਵੀ ਇਹ ਤੁਹਾਡਾ ਕੰਮ ਠੀਕ ਨਹੀਂ ਹੈ। ਚਾਈਨੀਜ਼ ਐਮਬੈਸੀ ਸਪੋਕਸਪਰਸਨ ਸੈਡ
that all countries that have diplomatic relations with China should firmly honor their commitment to one China policy, which is also Indian government's official standing। कि भी तुहाडी हुकूमत की ऑफिशियल स्टैंडिंग तो वन चाइना पॉलिसी दी है और इसलिए असी चाइना फर्मली अपोजेज एनी कंट्री हैविंग डिप्लोमैटिक टाइज विद चाइना मेकिंग एनी फॉर्म ऑफ ऑफिशियल कॉन्टैक्ट एंड एक्सचेंजेस विद ताइवान। China's red line on Taiwan question cannot be challenged on issues of right and wrong. There is no room for compromise, said the spokesperson। ਇਹ ਹੁਣ ਦਿੱਲੀ 'ਚ ਚਾਈਨੀਜ਼ ਐਮਬੈਸੀ ਦੇ ਸਪੋਕਸਪਰਸਨ ਨੇ ਫਰਮਲੀ ਕਿਹਾ ਕਿ ਇਹ ਬਿਲਕੁਲ ਸਾਨੂੰ ਕਬੂਲ ਨਹੀਂ ਹੈ ਔਰ ਜੋ ਤੁਸੀਂ ਕਰ ਰਹੇ ਹੋ ਔਰ ਇਹ ਹੁਣ ਇਹ ਚਾਈਨੀਜ਼ ਅੰਡਰਸਟੇਟਮੈਂਟ ਹੁੰਦੀ ਹੈ ਉਹਨਾਂ ਦਾ ਕਹਿਣ ਦਾ ਕਿ ਵੀ ਉਹਨਾਂ ਨੇ ਇੱਕ ਪਾਸੇ ਉਹਨਾਂ ਦੇ ਐਂਬੈਸਡਰ ਨੇ ਦਿੱਲੀ 'ਚ ਕਿਹਾ ਕਿ ਭਾਈ ਇਹ ਫੋਕਸ ਕਰੋ ਜਿਹੜਾ ਗੱਲਬਾਤ ਰਿਲੇਸ਼ਨਸ ਨੂੰ ਅੱਗੇ ਵਧਾਉਣ ਲਈ। ਦੂਸਰੇ ਨੇ ਕਿਹਾ ਵੀ ਇਹ ਤੁਸੀਂ ਰੈੱਡ ਲਾਈਨ ਕ੍ਰਾਸ ਕਰ ਰਹੇ ਹੋ ਜੋ ਤਾਈਵਾਨ ਬਾਰੇ ਵਨ ਚਾਈਨਾ ਪਾਲਿਸੀ ਜਿਹਨੂੰ ਤੁਸੀਂ ਰੈਕਗਨਾਈਜ਼ ਕੀਤਾ ਹੋਇਆ, ਈਵਨ ਤਿੱਬਤ ਬਾਰੇ ਵੀ ਕੀਤਾ ਹੋਇਆ। ਵਾਜਪਾਈ ਦੇ ਵੇਲੇ ਐਗਰੀਮੈਂਟ ਹੋਇਆ ਸੀ ਕਿ ਤਿੱਬਤ ਜਿਹੜਾ ਹੈ ਉਹ ਪਾਰਟ ਆਫ ਚਾਈਨਾ। ਇਹ ਵੱਖਰੀ ਗੱਲ ਹੈ ਕਿ ਗੌਰਮੈਂਟ ਇਨ ਐਗਜ਼ਾਈਲ ਧਰਮਸ਼ਾਲਾ 'ਚ ਬਿਠਾਈ ਹੋਈ ਹੈ ਔਰ ਟਰੰਪ ਨੇ ਜਾਂਦੇ ਜਾਂਦੇ ਉਹਨਾਂ ਦੇ ਨੁਮਾਇੰਦੇ ਨੂੰ ਰੈਕਗਨਾਈਜ਼ ਵੀ ਕੀਤਾ ਹੈ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਉਹ ਟਰੰਪ ਦੀ ਲਾਈਨ ਹੀ ਅਗੇਂਸਟ ਚਾਈਨਾ ਲਏਗਾ ਜੋ ਉਹਨਾਂ ਨੇ ਆਪਣੇ ਅਫੀਸ਼ੀਅਲ ਡਾਕੂਮੈਂਟਸ ਕਿਹਾ। ਔਰ ਇਸ ਸਾਰੇ 'ਚ ਜਿਹੜਾ ਸਭ ਤੋਂ ਵੱਡਾ ਇੱਕ ਤਾਂ ਕੱਪੜੇ ਦੀ ਲਾਲ ਕੱਪੜੇ ਦੀ ਟਾਕੀ ਦਿਖਾਣਾ ਹੁੰਦਾ, ਇੱਕ ਹੁੰਦਾ ਪੂਰਾ ਥਾਨ ਖੋਲ੍ਹ ਕੇ ਦਿਖਾਣਾ। ਉਹ ਹੈ ਜਿਹੜੀ ਅਸੀਂ ਗੱਲ ਕਹੀ ਹੈ ਇੰਡੀਆ ਜੁਆਇਨਸ ਮਲਟੀਲੈਟਰਲ ਨੇਵਲ ਡਰਿਲ ਇਨ ਈਸਟਰਨ ਇੰਡੀਅਨ ਓਸ਼ਨ ਔਰ ਇਹ ਇਸ ਨੂੰ ਹੋਸਟ ਫਰਾਂਸ ਕਰ ਰਿਹਾ। ਫਰਾਂਸ ਉੱਥੇ ਮਾਮਾ ਲੱਗਦਾ ਹੈ। ਕੁਆਡ ਦੇ ਥੱਲੇ ਤਾਂ ਅਮਰੀਕਾ ਦਾ ਸਮਝ ਆਇਆ ਕਿ ਵੀ ਇਹਨਾਂ ਦੀ ਕੀ ਲਾਈਨ ਹੈ। ਬਿਲਕੁਲ ਜਾਪਾਨ ਵੀ ਸਬਸਿਡਰੀ ਸਟੇਟ ਹੀ ਹੈ ਅਮਰੀਕਾ ਦੀ, ਉਹਨਾਂ ਨੂੰ ਜਿਹੜਾ ਉੱਥੇ 50,000 ਫੌਜ ਰੱਖੀ ਹੋਈ ਹੈ ਅਮਰੀਕਾ ਨੇ। ਇਸੇ ਤਰ੍ਹਾਂ ਆਸਟ੍ਰੇਲੀਆ ਲੈ ਦੇ ਕੇ ਬਰਤਾਨੀਆ ਦੀ ਕਾਲੋਨੀ ਔਰ ਉਹਨਾਂ ਦੇ ਆਪਣੇ ਨੇ। ਲੇਕਿਨ ਫਰਾਂਸ ਤਾਂ ਇੱਕ ਉਹਦੀ ਇੰਡੀਪੈਂਡੈਂਟ ਹੋਂਦ ਰਹੀ ਹੈ, ਉਹ ਵੀ ਜੇ ਅਮਰੀਕਾ ਦੀ ਸਾਰੀ ਗੇਮ 'ਚ ਹੈ। ਸੋ ਅਲਟੀਮੇਟਲੀ ਇਹ ਲੜਾਈ ਬੇਸ਼ੱਕ ਕਹਿਣ ਨੂੰ ਹੈ ਜੇ ਕੋਈ ਰੇਸਿਜ਼ਮ ਨਹੀਂ ਹੈ, ਫਿਰ ਇਹੀ ਬਣ ਜਾਏਗਾ ਵਾਈਟ ਰੇਸ ਵਰਸਸ ਯੈਲੋ ਰੇਸ। ਔਰ ਆਲਰੇਡੀ ਉਹਨਾਂ ਨੂੰ ਇਹ ਬੜੇ ਕੰਟੈਂਪਟ ਨਾਲ ਯੂਰਪੀਅਨ ਯੈਲੋ ਪੈਰਲ ਕਹਿੰਦੇ ਸੀ ਕਿ ਮੁਸੀਬਤ ਪੀਲਿਆਂ ਦੀ। ਔਰ ਉਹਨਾਂ ਦਾ ਇੱਕ ਨਾਵਲਿਸਟ ਨੇ ਉਦੋਂ ਕਿਹਾ ਸੀ ਕਿ ਇਹਨੂੰ ਸੁੱਤੇ ਰਹਿਣ ਦਿਓ ਅਫੀਮ ਖਾ ਕੇ, ਜਿੱਦਣ ਇਹ ਉੱਠ ਗਏ ਇਹਨਾਂ ਨੇ ਕਿਸੇ ਨੂੰ ਨਹੀਂ ਸੌਣ ਦੇਣਾ। ਸੋ ਇਸ ਕਿਸਮ ਦੀ ਇਹਨੂੰ ਯੈਲੋ ਪੈਰਲ ਆਪਣੇ ਆਪ 'ਚ ਇੱਕ ਨਸਲਵਾਦੀ ਹੁਣ ਫਰਾਂਸ ਦਾ ਹੋਸਟ ਕਰਨਾ। ਔਰ ਉਹਦੇ 'ਚ India and 3 other Quad member nations on Monday joined France in kick-starting a 3-day mega naval exercises in Eastern Indian Ocean। ਹੁਣ ਈਸਟਰਨ ਇੰਡੀਆ ਅੱਗੇ ਸਾਊਥ ਚਾਈਨਾ ਸੀ ਦੇ ਹਵਾਲੇ ਨਾਲ ਗੱਲ ਹੋ ਰਹੀ ਹੈ। ਈਸਟਰਨ ਇੰਡੀਆ in reflection of their growing strategic cooperation in the region, officials said Indian naval ships Satpura and Kiltan along with P.81 long-range maritime patrol aircrafts are participating in multilateral exercise law Peruse, ਇਹ ਉਹਦਾ ਫ੍ਰੈਂਚ ਨੇਮ ਹੈ, ਤੇ ਉਹਦੇ 'ਚ ਪਾਰਟਿਸਿਪੇਟ ਕਰ ਰਹੇ ਨੇ। ਔਰ ਇੰਡੀਅਨ ਨੇਵੀ ਸ਼ਿਪਸ ਐਂਡ 에ਅਰਕ੍ਰਾਫਟ ਵਿਲ ਐਕਸਾਈਜ਼ ਐਟ ਸੀ ਵਿਦ ਸ਼ਿਪਸ ਐਂਡ 에ਅਰਕ੍ਰਾਫਟ ਆਫ ਨੇਵੀਜ਼ ਆਫ ਫਰਾਂਸ, ਆਸਟ੍ਰੇਲੀਆ, ਜਾਪਾਨ ਐਂਡ ਯੂਨਾਈਟਿਡ ਸਟੇਟਸ ਡਿਊਰਿੰਗ ਦ ਐਕਸਰਸਾਈਜ਼ ਦੇ ਸੈਡ। ਸੋ ਕੁਆਡ ਦੇ 4 ਮੁਲਕ ਔਰ ਫਰਾਂਸ ਹੋਸਟ ਕਰ ਰਹੇ। ਔਰ ਇਹਦੇ ਜਿਹੜਾ ਇੰਡੀਆ ਦਾ ਨੇਵੀ ਦਾ ਸਪੋਕਸਪਰਸਨ ਹੈ ਕਮਾਂਡਰ ਵਿਵੇਕ ਮਦਵਾਲ said exercise will witness complex and advanced naval operation including surface warfare, anti-air warfare and air defense exercises। ਹੁਣ ਇਹ ਸਾਰਾ full scale ਜਿਹੜੀ ਹੈ war drill ਹੈ। He said it will also feature weapon firing exercises, cross deck flying operations and tactical maneuvers among others। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਐਕਸਾਈਜ਼ ਵਿਲ ਸ਼ੋਕੇਸ ਹਾਈ ਲੈਵਲ ਆਫ ਐਨਰਜੀ ਕੋਆਰਡੀਨੇਸ਼ਨ ਇੰਟਰਪੋਲਰੇਬਿਲਿਟੀ ਬਿਟਵੀਨ ਦਾ ਫਰੈਂਡਲੀ ਨੇਵੀਜ਼। ਹੁਣ ਜੇ ਤੁਸੀਂ ਚੀਨ ਦੇ ਮੁੱਢ 'ਚ ਜਾ ਕੇ ਚੀਨ ਦੇ ਸਿਰ 'ਤੇ ਬਹਿ ਕੇ ਇਹ 5 ਨੇਸ਼ਨ ਨੇ ਕਹਿੰਦੇ ਜੀ ਅਸੀਂ ਫਰੈਂਡਲੀ ਨੇਵੀਜ਼ ਹੈ ਔਰ ਫਿਰ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਵੀ ਔਰ ਉਹਨਾਂ ਦਾ ਕਹਿਣਾ ਕੀ ਹੈ ਪਾਰਟਿਸਿਪੇਸ਼ਨ ਬਾਈ ਇੰਡੀਅਨ ਨੇਵੀ ਇਨ ਐਕਸਾਈਜ਼ ਡੈਮੋਨਸਟ੍ਰੇਟਸ the shared values of friendly navies ensuring freedom of seas, ਸਮੁੰਦਰਾਂ ਦੀ ਆਜ਼ਾਦੀ and commitment to an open, inclusive Indo-Pacific and a rules-based international order। ਹੁਣ ਇਹ ਉਹੀ ਹੈ ਜਦੋਂ ਇਸ ਕੁਆਡ ਨੂੰ ਰਸ਼ੀਆ ਨੇ ਵੀ ਕਿਹਾ ਕਿ this is Asia's NATO।
ਕਿ ਜਿਵੇਂ ਯੂਰਪ ਨੇ ਰਸ਼ੀਆ ਨੂੰ ਘੇਰਨ ਦੇ ਲਈ ਨੈਟੋ ਬਣਾਇਆ, ਇਹੀ ਕੰਮ ਚਾਈਨਾ ਨੂੰ ਘੇਰਨ ਲਈ ਹੈ। ਔਰ ਇਸ ਸਾਰੀ ਐਕਸਾਈਜ਼ ਦੇ ਵਿੱਚ ਹੁਣ ਜਿਹੜਾ ਇਹ ਮਾਰਚ 28 ਤੇ 29 ਨੂੰ US ਇੰਡੀਆ ਐਕਸਾਈਜ਼ਿੰਗ ਈਸਟਰਨ ਇੰਡੀਆ ਇਹਨਾਂ ਨੇ ਇਹ ਕੀਤੀਆਂ ਨੇ। ਔਰ ਇਸ ਸਾਰੇ ਦਾ ਨਤੀਜਾ ਇਹ ਹੈ ਕਿ ਵੀ ਜਿੱਥੇ ਇਸ ਦੀ ਅਸੀਂ ਦੇਖਦੇ ਹਾਂ ਕਿ ਸ਼ੁਰੂਆਤ ਜਿਵੇਂ ਅਸੀਂ ਕਿਹਾ ਕਿ US ਡਿਫੈਂਸ ਸੈਕਟਰੀ ਆਸਟਨ ਗਿਆ ਔਰ ਉਹਨਾਂ ਦਾ ਕੈਰੀਅਰ ਬੈਟਲ ਗਰੁੱਪ ਔਰ ਇਹ ਸਾਰੇ ਉੱਥੇ ਨੇ, ਔਰ ਉਹਦੇ ਨਾਲ ਅਕੰਪਨੀਡ ਬਾਈ ਲਾਰਜ ਨੰਬਰ ਆਫ ਡਿਸਟਰੋਇਰਸ, ਫਰੀਗੇਟਸ ਐਂਡ ਅਦਰ ਸ਼ਿਪਸ। ਹੁਣ ਇਸ ਸਾਰੇ ਚੈਲੰਜ ਨੂੰ ਜੋ ਇੰਡੀਆ ਆਪਣੀ ਜਿਹੜਾ ਉਹ ਹਿੱਕ ਦੇ ਉੱਤੇ ਹੀ ਸ਼ਾਇਦ ਉਹ ਲੜਾਈ ਲੜਨਾ ਜਿਹੜਾ ਕਰਵਾ ਰਿਹਾ। ਰਸ਼ੀਆ ਦਾ ਫੋਰਨ ਮਿਨਿਸਟਰ ਵੀ ਆਉਣ ਵਾਲੇ ਦਿਨਾਂ 'ਚ ਆ ਰਿਹਾ ਇੰਡੀਆ ਦੇ ਦੌਰੇ ਦੇ ਉੱਤੇ, ਅੱਜ ਕੱਲ੍ਹ 'ਚ ਸ਼ਾਇਦ ਉਹਨੇ ਆ ਜਾਣਾ, ਔਰ ਇੰਡੀਆ ਤੋਂ ਬਾਅਦ ਉਹਨੇ ਪਾਕਿਸਤਾਨ ਵੀ ਜਾਣਾ। ਹੁਣ ਇਹ ਵੀ ਇੱਕ ਅਹਿਮੀਅਤ ਵਾਲੀ ਗੱਲ ਹੈ ਕਿ ਜਿੱਥੇ ਇੱਕ ਸਟੇਜ 'ਤੇ ਇੰਡੀਆ ਬਿਲਕੁਲ ਸੋਵੀਅਤ ਯੂਨੀਅਨ ਦੀ ਕਲੋਨੀ ਸੀ ਔਰ ਉਹੀ ਰਾਦਰ ਉਹਨਾਂ ਦੀ ਸੈਟੇਲਾਈਟ ਸਟੇਟ ਸੀ, ਹੁਣ ਜਦੋਂ ਰਸ਼ੀਆ ਜਿਹੜਾ ਰੀਐਮਰਜ ਹੋ ਰਿਹਾ ਹੈ ਔਰ ਪੁਤਿਨ ਸਾਰੀ ਖੇਡ ਨੂੰ ਸਮਝਦਾ ਵੀ ਕੀ ਚੱਲ ਰਿਹਾ, ਔਰ ਜਿਵੇਂ ਜਾਰਡਨ ਦੇ ਹਵਾਲੇ ਨਾਲ ਖਬਰ ਕਿ ਉਹਨਾਂ ਦਾ ਕਿਵੇਂ ਇੱਕ ਸ਼ਹਿਜ਼ਾਦਾ ਜਾਂ ਜਿਹਨੂੰ ਪ੍ਰਿਜ਼ਨ 'ਚ ਰੱਖਿਆ ਹੈ, ਮਤਲਬ ਉਹਨੂੰ ਹਾਊਸ ਅਰੈਸਟ ਹੈ, ਐਗਜ਼ਿਸਟਿੰਗ ਜਿਹੜਾ ਹੈ ਉਹਨੂੰ ਡੀਥਰੋਨ ਕਰਨ ਦੀ ਲਾਈਨ ਸੀ। ਔਰ ਇਹ ਆਇਆ ਕਿ ਵੀ ਕਿਵੇਂ ਇੱਕ ਮੋਸਾਦ ਏਜੰਟ ਜਿਹੜਾ ਯੂਰਪ ਦੇ ਵਿੱਚ ਬੈਠਾ ਹੋਇਆ ਉਹ ਇਹਦੇ 'ਚ ਇਨਵੋਲਵ ਸੀ। ਔਰ ਇਹ ਜਿਹੜੀਆਂ ਨੇ ਕੁਛ ਹਲਕਿਆਂ ਤੋਂ ਆ ਰਿਹਾ ਕਿ ਰਸ਼ੀਆ ਨੇ ਟਿਪ ਆਫ ਕੀਤਾ ਜਾਰਡਨ ਦੇ ਉਸ ਜਿਹੜਾ ਅਬਦੁੱਲਾ ਜਾਂ ਕੀ ਨਾਂ ਹੈ ਕਿੰਗ ਹੁਸੈਨ ਤੋਂ ਬਾਅਦ ਜਿਹੜਾ ਉਹ ਹੈਡ ਕਰ ਰਿਹਾ ਕਿ ਇਹ ਤੇਰੇ ਖਿਲਾਫ ਵੀ ਤੈਨੂੰ ਉਹਨਾਂ ਨੇ ਕੂ ਕਰ ਦੇਣਾ, ਔਰ ਇਜ਼ਰਾਈਲ ਮੋਸਾਦ ਦੇ ਪਿੱਛੇ ਹੈ। ਔਰ ਉਹਨੇ ਜਦੋਂ ਇਹ ਖਬਰ ਹੋਈ ਤਾਂ ਉਹਨੇ ਜਿਹੜਾ ਸੀਨੀਅਰ ਸੀ ਉਸੇ ਹੀ ਇੰਨੇ ਕੁ ਉਹਨਾਂ ਦੇ ਹੁਣ ਵਾਲੀਏ ਤੇ ਕੀ ਫਲਾਣਾ ਹੁੰਦੇ ਨੇ ਵੀ ਮੈਂ ਤਾਂ ਉਹਨਾਂ ਦੇ ਨਾਮ ਹੀ ਨਹੀਂ ਯਾਦ ਹੈ ਕਿ ਵੀ ਕੌਣ ਕਲੇਮੈਂਟ ਹੈ, ਕਿਉਂਕਿ ਸ਼ਾਹ ਹੁਸੈਨ ਉਹਦੇ ਵੀ 4 ਵਿਆਹ ਸੀ, ਇੱਕ ਅਮਰੀਕਨ ਸੀ ਲੇਡੀ ਉੱਥੋਂ ਦੇ ਪਾਰਸੀ ਟਰਨਡ ਇਸਲਾਮ 'ਚ ਗਈ ਲੇਡੀ ਨੂਰ ਕਿ ਕੀ ਉਹਦਾ ਨਾਂ ਸੀ, ਉਹਦਾ ਬੇਟਾ ਹੈ, ਇੱਕ ਕੋਈ ਹੋਰ ਹੈ। ਔਰ ਕਹਿਣ ਦਾ ਮਤਲਬ ਇਹ ਹੈ ਕਿ ਵੀ ਰਸ਼ੀਆ ਜਿਹਨੇ ਸੈਂਟਰਲ ਏਸ਼ੀਆ ਦੇ ਵਿੱਚ ਵੀ ਆਪਣੀ ਪਹੁੰਚ, ਔਰ ਜਿਵੇਂ ਸੀਰੀਆ ਦੇ ਮਾਮਲੇ 'ਚ ਰਸ਼ੀਆ ਨੇ ਇਹਦੇ ਬਾਵਜੂਦ ਕਿ ਅਮਰੀਕਾ ਡੀਥਰੋਨ ਕਰਨਾ ਚਾਹੁੰਦਾ ਸੀ ਅਸਾਦ ਦੇ ਮੁੰਡੇ ਨੂੰ, ਲੇਕਿਨ ਰਸ਼ੀਆ ਔਰ ਚਾਈਨਾ ਇੱਕ ਪੇਜ ਤੇ ਆਏ। ਸੀਰੀਆ 'ਚ ਉਹਨਾਂ ਦੀ, ਵੈਸਟ ਏਸ਼ੀਆ 'ਚ ਰਸ਼ੀਆ ਦੀ ਪੂਰੀ ਪਕੜ ਹੈ। ਔਰ ਹੁਣ ਰਸ਼ੀਆ ਨੂੰ ਇਹ ਰਿਅਲਾਈਜ਼ ਹੋ ਰਿਹਾ ਹੈ ਕਿ ਭਾਈ ਅਲਟੀਮੇਟਲੀ ਰਸ਼ੀਆ ਔਰ ਚਾਈਨਾ, ਔਰ ਇੱਕ ਪਾਸੇ ਚਾਈਨਾ ਔਰ ਈਰਾਨ, ਚਾਈਨਾ ਪਾਕਿਸਤਾਨ ਰਿਲੇਸ਼ਨਸ਼ਿਪ ਪਹਿਲਾਂ ਹੀ ਹੈ, ਸੋ ਸਾਰਾ ਫੋਕਸ ਉਸ ਖਿੱਤੇ ਦੇ ਵਿੱਚ ਜਾ ਰਿਹਾ ਹੈ। ਔਰ ਜਿਉਂ-ਜਿਉਂ ਇੰਡੀਆ, ਕਿਉਂਕਿ ਇੰਡੀਆ ਅਲਟੀਮੇਟਲੀ ਜਿਵੇਂ ਮੈਂ ਕਿਹਾ ਵੀ ਉਹ ਮੋਢਾ ਬਣਿਆ ਹੋਇਆ ਹੈ, ਤੇ ਫਿਰ ਜਿਹੜਾ ਮੋਢਾ ਬਣਦਾ ਹੈ ਜਿਹਨੇ ਫਿਰ ਇਫੈਕਟਿਵ ਵਾਰ ਵਾਪਸੀ ਕਰਨਾ ਹੈ ਉਹ ਮੋਢਾ ਹੀ ਤੋੜਦਾ ਹੁੰਦਾ। ਔਰ ਰਸ਼ੀਆ ਵੀ ਜੇ ਉਹਨੇ ਇੰਡੀਆ ਦੇ ਨਾਲ ਹੁਣ ਬਰਾਬਰ ਪਾਕਿਸਤਾਨ ਨੂੰ ਵੀ ਰੱਖਿਆ, ਹਥਿਆਰ ਵੀ ਦੇਣ ਦੀ ਗੱਲ ਹੈ, ਉਹਨਾਂ ਦਾ ਹੋਰ ਵੀ ਜਿਹੜਾ ਰਿਲੇਸ਼ਨਸ਼ਿਪਸ ਬਣ ਰਹੀਆਂ ਨੇ। ਸੋ ਕੁੱਲ ਮਿਲਾ ਕੇ ਈਵਨ ਅਫਗਾਨ US ਤਾਲਿਬਾਨ ਡੀਲ ਤਾਂ ਹੋਈ, ਪਰ ਅਜੇ ਤੱਕ ਉਹਦੀ ਗੱਲਬਾਤ ਕਿਵੇਂ ਇੰਡੀਆ ਉਹਨੂੰ ਸੈਬੋਟਾਜ ਕਰ ਰਿਹਾ ਉਹ ਸਾਡਾ ਲਾਸਟ ਸੈਗਮੈਂਟ ਹੋਏਗਾ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਰਸ਼ੀਆ ਨੇ ਉਹਦੇ 'ਚ ਸੈਂਟਰਲ ਰੋਲ ਪਲੇ, ਪਿੱਛੇ ਉਹਨਾਂ ਦੀ ਗੈਦਰਿੰਗ ਹੀ ਮਾਸਕੋ ਦੇ ਵਿੱਚ ਹੋਈ ਜਿਹਦੇ 'ਚੋਂ ਇੰਡੀਆ ਨੂੰ ਬਾਹਰ ਰੱਖਿਆ ਹੋਇਆ ਸੀ। ਸੋ ਰਸ਼ੀਆ ਇਹ ਸਮਝ ਰਿਹਾ ਕਿ ਰਸ਼ੀਆ, ਚਾਈਨਾ, ਈਰਾਨ, ਪਾਕਿਸਤਾਨ ਇੱਕ ਨਵਾਂ ਅਲਾਇੰਸ, ਔਰ ਦੂਸਰੇ ਪਾਸੇ ਇੰਡੀਆ ਜਿਨ੍ਹਾਂ ਦੇ ਨਾਲ ਯਾਰੀ ਪਾ ਰਿਹਾ ਉਹ ਮੁੜ ਕੇ ਕਿਸੇ ਨੇ ਲੱਭਣਾ ਨਹੀਂ ਹੈ ਜਦੋਂ ਸੱਚਮੁੱਚ ਵਕਤਾ ਪਿਆ। ਪਰ ਜੇ ਹੁਣ ਇਹਨਾਂ ਦਾ ਹੀ ਆਪਣਾ ਸ਼ਲੋਕ ਹੈ, ਵਿਨਾਸ਼ ਕਾਲੇ ਵਿਪਰੀਤ ਬੁੱਧੀ, ਕਿ ਵੀ ਜਦੋਂ ਬੰਦੇ ਦੀ ਤਬਾਹੀ ਆਉਂਦੀ ਹੈ ਉਹਦੀ ਅਕਲ ਪੁੱਠੀ ਹੋ ਜਾਂਦੀ ਹੈ, ਜਦੋਂ ਵਿਨਾਸ਼ ਆਉਂਦਾ ਹੈ। ਸੋ ਹੁਣ ਜੇ ਇਹਨਾਂ ਦੀ ਅਕਲ ਹੀ ਪੁੱਠੀ ਹੈ, ਇਹਨਾਂ ਨੇ ਚੀਨ ਤੋਂ ਵੀ ਕੁੱਟ ਖਾਣੀ ਔਰ ਅਲਟੀਮੇਟਲੀ ਖੰਡ ਹੋਣਾ, ਤੇ ਉਹਦੇ 'ਚੋਂ ਸਾਡੀ ਆਜ਼ਾਦੀ ਵੀ ਨਿਕਲਣੀ ਹੈ। ਮੈਂ ਇਹਨੂੰ ਇਸ ਲਈ ਵੀ ਡਿਸਕ੍ਰਾਈਬ ਕਰਦਾ ਕਿ ਸਾਡੀ ਕੌਮ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਾਰੀਆਂ ਡਿਵੈਲਪਮੈਂਟਸ ਸਾਡੇ ਸੋਚਣ ਗੋਚਰੇ ਵੀ ਹੋਣੀਆਂ ਚਾਹੀਦੀਆਂ ਕਿ ਅਸੀਂ ਇਹ ਜਿਹੜੇ ਬਦਲ ਰਹੇ ਹਾਲਾਤ ਨੇ ਔਰ ਜਿੱਧਰ ਟਕਰਾਅ ਦੀ ਲਾਈਨ ਜਾਏਗੀ ਉਹਦੇ 'ਚੋਂ ਅਸੀਂ ਕਿਵੇਂ ਆਪਣਾ ਜਿਹੜਾ ਉਹ ਫਾਇਦਾ ਕੱਢਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।